ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ 25 ਦਸੰਬਰ 2023 10 ਪੋ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਰੂਡਲੈਂਡ, ਪਰਮਜੀਤ ਕੌਰੰਗੀ ਵੈਕਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 40827252 ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇੰਡੀਅਨ ਆਰਮੀ ਤੋਂ। ਦੋਸ਼ ਇਹ ਲੱਗ ਰਿਹਾ ਕਿ 3 ਨਾਗਰਿਕ ਮਾਰ ਦਿੱਤੇ ਨੇ ਇੰਡੀਅਨ ਆਰਮੀ ਨੇ। ਦੇਖੋ, ਇਹ ਕਸ਼ਮੀਰ ਦਾ ਮਸਲਾ ਹੈ। ਰੌਲਾ ਹੈ ਜੀ। ਕਿ ਇਹਨਾਂ ਨੇ 3 ਸਿਵਿਲੀਅਨ ਜਿਹੜੇ ਸੀਗੇ ਨਾ ਪੁੱਛਗਿੱਛ ਵਾਸਤੇ ਚੱਕੇ ਸੀਗੇ। ਵੈਸੇ ਤਾਂ ਜ਼ਿਆਦਾ ਸੀਗੇ, ਉਹਨਾਂ ਚੋਂ 3 ਮਰਨ ਵਾਲਿਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਸਫੀਰ ਅਹਿਮਦ, ਮੁਹੰਮਦ ਸ਼ੌਕਤ ਤੇ ਸ਼ਬੀਰ ਅਹਿਮਦ, ਇਹ 3 ਸੀਗੇ। ਅਸਲ ਦੇ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਚੁੱਕਿਆ ਗਿਆ ਸੀਗਾ। ਜਦੋਂ ਇਹਨਾਂ ਨੂੰ ਚੁੱਕਿਆ ਗਿਆ, ਪੁੱਛਗਿੱਛ ਵਾਸਤੇ ਖੜਿਆ ਗਿਆ, ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਵਾਰਸਾਂ ਦਾ ਕਹਿਣਾ ਆ ਉਹ ਇਹੋ ਆ ਕਿ ਇਹਨਾਂ ਨੂੰ ਪੁੱਛਗਿੱਛ ਦੇ ਦੌਰਾਨ ਕੁੱਟਿਆ ਗਿਆ, ਮਾਰਿਆ ਗਿਆ ਤੇ ਇਹ ਸੱਟਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਜਾਂਦੇ ਆ। ਤੇ ਉਸ ਤੋਂ ਬਾਅਦ ਕੁਝ ਜਿਹੜੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵੀ ਹੋਈਆਂ ਨੇ ਵਾਇਰਲ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਉਹ ਪ੍ਰਕਾਸ਼ ਦੇ ਵਿੱਚ ਆਇਆ, ਉਜਾਗਰ ਹੋਇਆ। ਉਸ ਤੋਂ ਬਾਅਦ ਤੇ ਹੁਣ ਇੱਥੋਂ ਤੱਕ ਕਹਾਣੀ ਚਲੇ ਗਈ ਆ ਕਿ ਇਹਨਾਂ ਤੇ ਕਾਰਵਾਈ ਹੋ ਗਈ ਆ। ਜੋ ਇਹ 3 ਸਿਵਿਲੀਅਨ ਮਰੇ ਆ ਤਾਂ ਬ੍ਰਿਗੇਡੀਅਰ ਲੈਵਲ ਦੇ ਜਿਹੜੇ ਅਧਿਕਾਰੀ ਆ ਉਹਦੇ ਸਮੇਤ 4 ਜਣਿਆਂ ਤੇ ਕਾਰਵਾਈ ਹੋ ਗਈ ਹੈ। ਕੋਰਟ ਆਫ ਇਨਕੁਆਇਰੀ ਵੀ ਜਿਹੜੀ ਆ, ਕੋਰਟ ਆਫ ਇਨਕੁਆਇਰੀ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡੇਂਜਰਸ ਚੀਜ਼ ਹੁੰਦੀ ਹੈ ਕਿਸੇ ਵੀ ਆਰਮੀ ਦੇ ਅਧਿਕਾਰੀ ਵਾਸਤੇ, ਤਾਂ ਉਹ ਵੀ ਇਹਨਾਂ ਨੇ ਐਲਾਨ ਕਰ ਦਿੱਤਾ ਹੈ। ਪਰ ਇਹ ਘਟਨਾਵਾਂ ਜਿਹੜੀਆਂ ਨੇ ਇਹ ਇੰਨੀਆਂ ਜ਼ਿਆਦਾ ਕਹਿ ਲਓ ਕਿ ਚਿੰਤਾ ਵਾਲੀਆਂ ਨੇ। ਅੱਗੇ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ 2 ਸਾਲ ਪਹਿਲਾਂ, ਉਦੋਂ ਵੀ 3-4 ਸਿਵਿਲੀਅਨ ਇਹਨਾਂ ਨੇ ਜਿਹੜੇ ਆ ਇੱਕ ਫੇਕ ਐਨਕਾਊਂਟਰ 'ਚ ਮਾਰ ਦਿੱਤੇ ਸੀਗੇ। ਉਹਦੇ 'ਚ ਇੱਕ ਬਹੁਤ ਵੱਡੇ ਰੈਂਕ ਦਾ ਅਧਿਕਾਰੀ ਉਹ ਫਸ ਗਿਆ ਸੀਗਾ। ਯਾਨੀ ਇੱਕ ਪਾਸੇ ਜਦੋਂ ਕਸ਼ਮੀਰ ਦੇ ਵਿੱਚ ਸ਼ਾਂਤੀ ਦੀ ਪਹਿਲ ਕਦਮੀ ਕੀਤੀ ਜਾ ਰਹੀ ਆ, ਬਹੁਤ ਇਹਨਾਂ ਚੀਜ਼ਾਂ ਨੂੰ ਵਡਿਆ ਕੇ ਦੱਸਿਆ ਜਾ ਰਿਹਾ ਕਿ 370 ਤੋਂ ਬਾਅਦ ਉੱਥੇ ਡਿਵੈਲਪਮੈਂਟ ਚੱਲ ਪਈ ਹੈ ਜੀ, ਇਹ ਹੋ ਰਿਹਾ, ਉਹ ਹੋ ਰਿਹਾ। ਤੇ ਜੇ ਇਹਨਾਂ ਦਾਅਵਿਆਂ ਨੂੰ ਸੱਚਮੁੱਚ ਆਪਾਂ ਮੰਨ ਲਈਏ ਕਿ ਠੀਕ ਹੈ ਯਾਰ, ਇਹ ਦਾਅਵੇ ਠੀਕ ਆ, ਕਸ਼ਮੀਰ 'ਚ ਵੈਸੇ ਦੱਸਦੇ ਕਿ ਅੱਗੇ ਨਾਲੋਂ ਫਰਕ ਆ, ਪਰੰਤੂ ਆਹ ਜਿਹੜੀਆਂ ਘਟਨਾਵਾਂ ਨੇ ਇਹ ਕੀਤੀ ਕਰਾਈ ਤੇ ਪਾਣੀ ਫੇਰਨ ਵਾਲੀ ਗੱਲ ਹੁੰਦੀ ਹੈ ਕਿ ਇਹਦੇ ਨਾਲ ਹੁਣ ਤੁਸੀਂ ਵੇਖੋ ਕਿ ਕਿੰਨਾ ਜ਼ਿਆਦਾ ਰੋਸ ਉਤਪੰਨ ਹੋਏਗਾ। ਹਾਲਾਂਕਿ ਇੱਕ ਖਾਸ ਇਲਾਕੇ ਦੇ ਵਿੱਚੋਂ ਇਹਨਾਂ ਨੇ ਹੁਣ ਇੰਟਰਨੈਟ ਤੇ ਬੰਦ ਕਰ ਦਿੱਤਾ ਹੈ, ਪਰ ਗੱਲ ਤੇ ਇਹ ਹੈ ਕਿ ਇੰਟਰਨੈਟ ਬੰਦ ਕਰਨ ਦੇ ਨਾਲ ਸਮੱਸਿਆ ਥੋੜੀ ਬੰਦ ਹੋ ਜਾਏਗੀ। ਇਹ ਜਿਹੜੀ ਚੀਜ਼ ਆ ਇਹ ਮੇਰੇ ਖਿਆਲ ਦੇ ਨਾਲ ਬਹੁਤ ਸੋਚ ਵਿਚਾਰ ਕੇ ਚੱਲਣ ਵਾਲੀ ਹੈ। ਤਾਂ ਇਹ ਸਾਰਾ ਕੁਝ ਹੋਇਆ ਸੂਰਨਕੋਟ ਇਲਾਕੇ ਦੇ ਵਿੱਚ, ਜਿੱਥੇ ਪਿਛਲੇ ਦਿਨੀ ਇੱਕ ਹਮਲਾ ਹੋਇਆ ਸੀਗਾ ਜਿਹਦੇ ਵਿੱਚ 5 ਜਵਾਨ ਸ਼ਹੀਦ ਹੋ ਗਏ ਸੀ। ਤੇ ਉਸ ਤੋਂ ਬਾਅਦ ਇਹ ਫਿਰ ਜਿਹੜੇ ਬੰਦੇ ਸੀਗੇ ਉਹ ਲਾਗਿਓਂ ਬੰਨੇ ਚੁੱਕੇ ਗਏ ਆ। ਤਾਂ ਇਸ ਘਟਨਾ ਨੇ ਇੱਕ ਵਾਰ ਫਿਰ ਹੋਰ ਬਹੁਤ ਸਾਰੀਆਂ ਘਟਨਾਵਾਂ ਨੂੰ ਕਹਿ ਲਓ ਕਿ ਲੋਕਾਂ ਦੀ ਜ਼ਹਿਨੀਅਤ ਦੇ ਵਿੱਚ ਤਾਜ਼ਾ ਕਰ ਦਿੱਤਾ। ਜੀ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਜੀਕੇ ਦੀ ਘਰ ਵਾਪਸੀ ਹੋ ਗਈ ਹੈ ਜੀ। ਸੁਖਬੀਰ ਸਿੰਘ ਬਾਦਲ ਨੇ ਮੁੜ ਸ਼ਾਮਲ ਕਰਵਾਇਆ ਜੀ। ਹਾਂਜੀ, ਜੀਕੇ ਦੇਖੋ ਥੋੜਾ ਸਮਾਂ ਬੀਤਿਆ ਜਦੋਂ ਇਹ ਲੈਦਾ ਹੋਏ ਸੀਗੇ, ਜ਼ਿਆਦਾ ਕੋਈ ਸਮਾਂ ਨਹੀਂ ਇਹਨਾਂ ਨੇ ਅਲੱਗ ਚ ਬਿਤਾਇਆ। ਤਾਂ ਜੀਕੇ ਸਾਹਿਬ ਦਾ ਸ਼ਾਇਦ ਜੀ ਨਹੀਂ ਲੱਗਿਆ, ਵਾਪਸ ਆ ਗਏ। ਆਏ ਵੀ ਨਾਲੇ ਕਹਿੰਦੇ ਕਿ ਬਿਨਾਂ ਸ਼ਰਤ ਤੋਂ ਆਇਆ ਮੈਂ,
ਕੋਈ ਸ਼ਰਤ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ, ਜੀ ਬਸ ਰਲ ਮਿਲ ਕੇ ਕੰਮ ਕਰਨਾ। ਹੁਣ ਦੂਜੇ ਪਾਸੇ ਅੱਜ ਇੱਕ ਹੋਰ ਵੀ ਜਿਹੜੀ ਸਟੇਟਮੈਂਟ ਹੈ ਕਾਫੀ ਚਰਚਿਤ ਰਹੀ ਆ, ਜਦੋਂ ਮਨਜੀਤ ਸਿੰਘ ਜੀਕੇ ਨੂੰ ਪਾਰਟੀ 'ਚ ਵਾਪਸ ਸ਼ਾਮਲ ਕਰਵਾਇਆ ਜਾ ਰਿਹਾ ਸੀਗਾ। ਵੈਸੇ ਪਾਰਟੀ 'ਚ ਸ਼ਾਮਲ ਇਹ ਹੋ ਰਹੇ ਸੀ ਜਾਂ ਪਾਰਟੀ ਇਹਨਾਂ ਦੀ ਸ਼ਾਮਲ ਹੋ ਰਹੀ ਸੀ, ਇਹ ਨਹੀਂ ਪਤਾ ਲੱਗਿਆ। ਤਾਂ ਖੈਰ, ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਸਿੱਖਾਂ ਨੂੰ ਅਪੀਲ ਕਰਦਿਆਂ ਕਿ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ, ਤੇ ਆਪਾਂ ਤਾਂ 2% ਹੀ ਆ, ਤੇ ਆਪਣਾ ਤਾਂ ਕੰਮ ਠੀਕ ਠਾਕ ਆ ਫਿਰ ਵੀ, ਤੇ ਆਪ ਮੁਸਲਮਾਨ ਵੇਖ ਲਓ 18% ਆ, ਤੇ ਇਹ ਆਪਦੀ ਬਾਬਰੀ ਮਸਜਿਦ ਦੀ ਲੜਾਈ ਠੀਕ ਢੰਗ ਨਾਲ ਨਹੀਂ ਲੜ ਸਕੇ। ਇਹਦੇ ਤੋਂ ਬੜਾ ਵੱਡਾ ਇੱਕ ਤੇ ਕਹਿ ਲਓ ਕਿ ਰੋਸ ਜਿਹੜਾ ਭਾਜਪਾ ਵਾਲਿਆਂ ਨੇ ਕੀਤਾ। ਭਾਜਪਾ ਵਾਲੇ ਕਹਿੰਦੇ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਵੀ ਇਹ ਮੰਦਿਰ ਨਾ ਬਣਦਾ? ਉਹ ਇਸ ਪੱਖ ਤੋਂ, ਤੇ ਜਿਹੜੇ ਹੁਣ ਮੁਸਲਮਾਨ ਹੈ ਉਹ ਵੀ ਤੇ ਸੋਚਣਗੇ ਨਾ ਕਿ ਯਾਰ ਸਾਨੂੰ ਕਿਉਂ ਕਮਜ਼ੋਰ ਕਿਹਾ ਜਾ ਰਿਹਾ, ਕਿਉਂਕਿ ਕੋਈ ਵੀ ਕੌਮ, ਕੋਈ ਵੀ ਧਰਮ ਉਹ ਆਪਣੇ ਆਪ ਨੂੰ ਕਮਜ਼ੋਰ ਨਹੀਂ ਕਹਿੰਦੇ। ਤਾਂ ਇਹ ਸਟੇਟਮੈਂਟ ਜਿਹੜੀ ਆ ਉਹ ਅੱਜ ਇਹਨਾਂ ਨੇ ਜਿਹੜੀ ਦਿੱਤੀ ਆ, ਉਹਦੇ ਤੇ ਵੀ ਕਾਫੀ ਸਵਾਲ ਹੋ ਰਿਹਾ, ਕਾਫੀ ਚਰਚਾ ਹੈ। ਤੇ ਜਿਹੜੀ ਗੱਲ ਰਹੀ ਮਨਜੀਤ ਸਿੰਘ ਜੀਕੇ ਦੀ, ਉਹ ਇੱਕ ਨਾ ਪੰਜਾਬੀ ਚ ਕਹਾਵਤ ਆ ਕਿ ਗਾਂ ਬਣਾਵੇ ਜੌਂ। ਜਿਹੜੀ ਗਾਂ ਦੀ, ਗਾਂ ਦਾ ਮਤਲਬ ਹੁੰਦਾ ਗਰਜ ਆ ਜੀ। ਤੇ ਗੱਲ ਇਹ ਆ ਕਿ ਅਸਲ ਦੇ ਵਿੱਚ ਹੁਣ ਗਰਜ ਹੈਗੀ ਆ, ਉਹਨਾਂ ਨੂੰ ਵੀ ਆ, ਉਹਨਾਂ ਨੂੰ ਵੀ ਆ, ਕਿਉਂਕਿ ਮਨਜੀਤ ਸਿੰਘ ਜੀਕੇ ਹੋ ਰਹੇ ਵੈਸੇ ਤੇ ਪਹਿਲਾਂ ਵੀ ਇਹਨਾਂ ਦੇ ਚਲੋ ਫਾਦਰ ਸਾਹਿਬ ਦੀ ਤਾਂ ਗੁੱਡਵਿਲ ਹੈਗੀ ਸੀਗੀ, ਬਾਅਦ ਦੇ ਵਿੱਚ ਇਹਨਾਂ ਦੀ ਆਪਣੀ ਇੱਕ ਪਾਰਟੀ ਸੀ, ਉਹਦਾ ਮਰਜਰ ਹੋਇਆ ਸੀਗਾ ਜੀ, ਇਹ 9 ਨੂੰ ਦੀ ਗੱਲ ਹੋਣੀ ਆ। ਤਾਂ ਉਸ ਤੋਂ ਬਾਅਦ ਫਿਰ 13 ਚ ਇਹ ਇਲੈਕਸ਼ਨ ਲੜਦੇ ਆ, ਸਰਨੇ ਤੋਂ ਇਹਨਾਂ ਨੇ SGPC ਦਾ ਪ੍ਰਬੰਧ ਲੈ ਲਿਆ। ਫਿਰ 17 ਚ ਦੂਜੀ ਵਾਰ, 17 ਚ ਤੁਹਾਨੂੰ ਯਾਦ ਹੈ ਨਾ ਮਨਜੀਤ ਸਿੰਘ ਜੀਕੇ ਨੇ ਫੋਟੋ ਨਹੀਂ ਸੀ ਲੱਗਣ ਦਿੱਤੀ ਬਾਦਲ ਪਰਿਵਾਰ ਦੀ, ਹਾਂਜੀ ਹਾਂਜੀ, ਉਸ ਗੱਲ ਨੂੰ ਆਧਾਰ ਬਣਾ ਕੇ ਉਦੋਂ ਤੱਕ ਮਨਜਿੰਦਰ ਸਿੰਘ ਸਿਰਸਾ ਲਾਗੇ ਲੱਗ ਚੁੱਕਾ ਸੀ ਸੁਖਬੀਰ ਸਿੰਘ ਬਾਦਲ ਦੇ। ਤੇ ਉਸ ਤੋਂ ਬਾਅਦ ਮਨਜੀਤ ਸਿੰਘ ਜੀਕੇ ਤੋਂ ਉਹਨਾਂ ਨੇ ਹੱਥ ਚੁੱਕ ਦਿੱਤਾ। ਮਨਜੀਤ ਸਿੰਘ ਜੀਕੇ ਜਿਹੜਾ ਸੀਗਾ ਉਹ ਫਿਰ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ, ਤੇ ਮਤਲਬ ਕਿ ਦੋਸ਼ ਲੱਗੇ, ਇਹਨਾਂ ਨੇ ਸਿਰਸੇ ਤੇ ਲਾਏ। ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਮਨਜਿੰਦਰ ਸਿੰਘ ਸਿਰਸਾ ਸਿਰ ਕੱਢ ਗਿਆ, ਤੇ ਹੁਣ ਚੁੱਪ ਕਰਕੇ ਇੱਥੋਂ ਜਾਣ 'ਚ ਹੀ ਫਾਇਦਾ। ਇਹਨਾਂ ਨੇ ਭਰਿਆ ਮੇਲਾ ਛੱਡ ਦਿੱਤਾ, 2019 ਦੇ ਵਿੱਚ ਜਾ ਕੇ ਆਪਦੀ ਪਾਰਟੀ ਬਣਾ ਲਈ। ਅੱਛਾ, ਉਸ ਤੋਂ ਬਾਅਦ ਹੋਇਆ ਕਿ ਮਨਜਿੰਦਰ ਸਿੰਘ ਸਿਰਸਾ ਗਾਂ ਜਾ ਕੇ 21 ਦਾ ਜਿਹੜਾ ਇਲੈਕਸ਼ਨ ਸੀਗਾ, ਜਿੱਤ ਤਾਂ ਇਹਨਾਂ ਨੂੰ ਮਿਲ ਗਈ, ਪਰ ਉਹਦੇ 'ਚ ਸਿਰਸਾ ਤੇ ਨਿਕਲ ਗਿਆ, ਉਹਦੇ ਭਾਜਪਾ 'ਚ ਚਲੇ ਗਿਆ। ਤੇ ਜਿਹੜਾ ਬਚਿਆ ਹਰਮੀਤ ਸਿੰਘ ਕਾਲਕਾ, ਉਹਨੇ ਦੂਜੇ ਨਾਲ ਦੇ ਇਕੱਠੇ ਕਰਕੇ ਤੇ ਇਹਨਾਂ ਦਾ ਉੱਥੇ ਚੰਗੀ ਤਰ੍ਹਾਂ ਮੱਕੂ ਠੱਪਤਾ, ਉੱਥੇ ਰਿਹਾ ਹੀ ਕੱਖ ਨਾ। ਤਾਂ ਹੁਣ ਉੱਥੋਂ ਦੁਬਾਰਾ ਵਾਪਸ ਜੇ ਤੁਸੀਂ ਸ਼ੁਰੂਆਤ ਕਰਕੇ ਤੇ ਫਿਰ ਉੱਥੋਂ ਤੱਕ ਪਹੁੰਚਣਾ ਤੇ ਬੰਦੇ ਤੇ ਚਾਹੀਦੇ ਆ ਨਾ ਜੀ। ਫਿਰ ਇਹਨਾਂ ਨੇ ਸਰਨਾ ਨੂੰ ਕਿਹਾ ਕਿ ਤੇਰੇ ਬਿਨਾ ਨਹੀਂ ਸਰਨਾ, ਉਹ ਆ ਗਿਆ। ਤੇ ਫਿਰ ਉਸ ਤੋਂ ਬਾਅਦ ਹੁਣ ਆ ਗਿਆ ਮਨਜੀਤ ਸਿੰਘ ਜੀਕੇ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਇੱਕ ਉੱਥੋਂ ਦੀ ਜਿਹੜੀ ਪੰਥਕ ਰਾਜਨੀਤੀ ਹੈ ਦਿੱਲੀ ਦੀ, ਉਹਦੇ ਮੱਦੇ ਨਜ਼ਰ ਇਹ ਬੇਸ਼ੱਕ ਤਿਆਰੀ ਕੀਤੀ ਜਾ ਰਹੀ ਹੈ। ਪਰ ਇਹਦੇ ਨਾਲ ਕੀ ਆ ਕਿ ਮਨਜੀਤ ਸਿੰਘ ਜੀਕੇ ਇੱਕ ਫੇਸ ਤੇ ਹੈਗਾ ਨਾ ਜੀ, ਉਹਦੀ ਵਾਪਸੀ ਜਿਹੜੀ ਆ ਉਹ ਹੋ ਸਕਦਾ ਸੁਖਦੇਵ ਸਿੰਘ ਢੀਂਡਸਾ ਵਾਲਾ ਜਿਹੜਾ ਧੜਾ ਹੈ ਉਹਨੂੰ ਥੋੜਾ ਜਿਹਾ ਬੂਸਟ ਅਪ ਕਰ ਦੇਵੇ ਕਿ ਹਾਂ ਭਾਈ ਠੀਕ ਹੈ, ਬੰਦੇ ਤੇ ਆਉਣੇ ਸ਼ੁਰੂ ਹੋ ਗਏ। ਤੇ ਜਿਸ ਤਰ੍ਹਾਂ ਹੁਣ ਸੁਖਬੀਰ ਸਿੰਘ ਬਾਦਲ ਆਪਣਾ ਉਹ ਜਿਹੜਾ ਸੱਤਾ ਵਾਲਾ ਫਤੂਰ ਸੀ ਉਹਨੂੰ ਦੂਰ ਕਰਕੇ ਜਿਸ ਤਰ੍ਹਾਂ ਅਪੀਲਾਂ ਪੈ ਕਰਦੇ ਨੇ, ਜਿਸ ਤਰ੍ਹਾਂ ਮਾਫੀਆਂ ਪੈ ਮੰਗਦੇ ਨੇ, ਤੇ ਉਹ ਤੋਂ ਅਸਰ ਤੇ ਲੱਗਦਾ ਕਿ ਪਿਆ ਕੁਛ ਨਾ ਕੁਛ। ਤੇ ਬਾਕੀ ਹੁਣ ਵੇਖੋ ਅਗਲਾ ਨੰਬਰ ਕਿਸਕਾ, ਕਿਉਂਕਿ ਹੁਣ ਢੀਂਡਸਾ ਸਾਹਿਬ ਕਹਿੰਦੇ ਆ ਕਿ ਅਸੀਂ ਕਮੇਟੀਆਂ ਬਣਾ ਦਿੱਤੀਆਂ, ਉਹਦਾ ਸਾਰਾ ਕੁਛ ਕਰਕੇ ਕਿ ਕੀ ਹੱਲ ਹੋਣਾ ਚਾਹੀਦਾ, ਉਸ ਤੋਂ ਬਾਅਦ ਫੈਸਲਾ ਲਵਾਂਗੇ। ਪਰ ਮਨਜੀਤ ਸਿੰਘ ਜੀਕੇ ਅੱਜ ਵਾਲੀ ਸਟੇਟਮੈਂਟ ਕੁਛ ਹੋਰ ਕਹਿੰਦੀ ਹੈ, ਪਰ ਮਨਜੀਤ ਸਿੰਘ ਜੀਕੇ ਵੀ ਤੁਹਾਨੂੰ ਪਤਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਤਗੜੇ ਲੀਡਰ ਹੈ ਉਹਨਾਂ ਦੇ ਨਾਲ ਬਹਿਣ ਉੱਠਣ ਵਾਲਾ ਬੰਦਾ। ਉਧਰੋਂ ਢੀਂਡਸਾ ਸਾਹਿਬ ਸੰਕੇਤ ਤੇ ਉਹ ਮਿਲ ਰਹੇ ਸੀਗੇ ਕਿ ਗੱਡੀ ਲੀਹ ਤੇ ਚੜ ਜਾਣੀ ਹੈ ਇਹਨਾਂ ਦੀ, ਪਰ ਅੱਜ ਵਾਲੀ ਜਿਹੜੀ ਸਟੇਟਮੈਂਟ ਆ ਉਹ ਜਿਵੇਂ ਮੈਂ ਤੁਹਾਨੂੰ ਦੱਸੀ ਕਿ ਉਹਦੀ ਚਰਚਾ ਇੱਕ ਹੋਰ ਪਾਸੇ ਤੋਂ ਛਿੜ ਗਈ ਜੀ। ਤੇ ਗਿਆਨੀ ਰਘਬੀਰ ਸਿੰਘ ਜੀ ਕਹਿ ਰਹੇ ਨੇ, ਮਿੰਟੂ ਜੀ ਕਹਿੰਦੇ ਭਾਈ ਕੌਂਕੇ ਦਾ ਕਤਲ ਨਸਲਕੁਸ਼ੀ ਦੀ ਬੇਹੱਦ ਘਿਨਾਉਣੀ ਮਿਸਾਲ ਹੈ। ਨਹੀਂ ਚਲੋ ਉਹ ਤੇ ਦੇਖੋ ਜਿਹੜੀ ਗੱਲ ਆ ਉਹਨਾਂ ਦੇ ਚਲੋ ਸ਼ਬਦ ਠੀਕ ਹੈ, ਬਹੁਤ ਕਹਿ ਲਓ ਇੱਕ ਤਰ੍ਹਾਂ ਨਾਲ ਡੂੰਘਾਈ ਰੱਖਣ ਵਾਲੇ ਸ਼ਬਦ ਆ,
ਜਥੇਦਾਰ ਸਾਹਿਬ ਇਸ ਤਰ੍ਹਾਂ ਹੀ ਬੋਲਦੇ ਹੁੰਦੇ ਆ। ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੋ ਵੀ ਹੈ, ਚਾਹੇ ਗਿਆਨੀ ਹਰਪ੍ਰੀਤ ਸਿੰਘ ਹੈ, ਜਾਂ ਉਹ ਇਸ ਤਰ੍ਹਾਂ ਦੇ ਮੁੱਦਿਆਂ ਤੇ ਬੋਲਿਆ ਜਾਊਗਾ ਤਾਂ ਇਸੇ ਤਰ੍ਹਾਂ ਦੇ ਸ਼ਬਦ ਹੀ ਇਸਤੇਮਾਲ ਕੀਤੇ ਜਾਣਗੇ। ਬੇਸ਼ੱਕ ਆਪਣੇ ਲਈ ਇਹ ਸ਼ਬਦ ਕਈ ਵਾਰ ਹੁੰਦਾ ਕਿ ਬਹੁਤ ਵੱਡੇ ਤੇ ਕਈ ਵਾਰ ਅਣਜਾਣ ਵੀ ਰਹਿ ਜਾਂਦੇ, ਪਰ ਇਹ ਸ਼ਬਦ ਇਸੇ ਤਰ੍ਹਾਂ ਹੀ ਇਸਤੇਮਾਲ ਕੀਤੇ ਜਾਂਦੇ ਤੇ ਇਹਦੇ ਵਿੱਚ ਫਿਰ ਅਤਕਥਨੀ ਵੀ ਕੀ ਹੈ ਜੀ। ਜਦੋਂ ਇਸ ਤਰ੍ਹਾਂ ਕਿਸੇ ਘਿਨਾਉਣੇ ਢੰਗ ਦੇ ਨਾਲ ਕਿਸੇ ਬੰਦੇ ਨੂੰ ਮਾਰਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਕਹਾਣੀਆਂ ਘੜੀਆਂ ਜਾਂਦੀਆਂ ਤੇ ਜਿਨ੍ਹਾਂ ਕਹਾਣੀਆਂ ਨੂੰ ਬਹੁਤ ਦੇਰ ਤੱਕ ਢੱਕਿਆ ਰੱਖਿਆ ਜਾਂਦਾ ਹੈ, ਫਿਰ ਇਸ ਤਰ੍ਹਾਂ ਦੇ ਸ਼ਬਦ ਦਾ ਇਸਤੇਮਾਲ ਹੁੰਦੇ ਨੇ। ਖੈਰ ਚਲੋ, ਗੱਲ ਇਹ ਹੈ ਕਿ ਇਹਨਾਂ ਨੇ ਇੱਕ ਤੇ ਕਿਹਾ ਕਿ FIR ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਹੈ, ਮਤਲਬ ਕਿ ਜੋ ਜਾਂਚ ਪੜਤਾਲ ਹੋਈ ਹੈ, ਕਿਉਂਕਿ ਇਹਦੇ ਤੇ ਤਾਂ ਮੈਨੂੰ ਲੱਗਦਾ ਆਪਾਂ ਗੱਲ ਕਰ ਚੁੱਕੇ ਹਾਂ, ਜੋ ਵੀ ਜਾਂਚ ਪੜਤਾਲ ਦਾ ਮੈਟਰ ਆ ਉਹ ਤਾਂ ਰੈਪੂਟੇਸ਼ਨ ਕਰ, ਹਾਂਜੀ ਰੈਪੂਟੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ, ਆਪਾਂ ਉਧਰ ਨਹੀਂ ਜਾਵਾਂਗੇ। ਬਸ ਅੱਜ ਦੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਇਹ ਘਿਨਾਉਣੀ ਮਿਸਾਲ ਹੈ ਜੋ ਦੁਨੀਆ ਦੇ ਸਾਹਮਣੇ ਆਉਣੀ ਹੈ ਤੇ ਭਾਈ ਕੌਂਕੇ ਦੇ ਕਾਤਲਾਂ ਨੂੰ ਬੇਪਰਦ ਕਰਕੇ ਮਿਸਾਲੀ ਸਜ਼ਾਵਾਂ ਮਿਲੀਆਂ ਬੇਹੱਦ ਜ਼ੁਲਮ। ਇਹਨਾਂ ਨੇ ਮਤਲਬ ਕਿ ਇਹ ਕਿਹਾ ਕਿ ਮੁਕੱਦਮਾ ਦਰਜ ਕਰਵਾਇਆ ਜਾਵੇ ਇਸ ਜਿਹੜੀ ਜਾਂਚ ਪੜਤਾਲ ਆ ਇਹਦੇ ਆਧਾਰ ਤੇ ਇਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ। ਪਰ ਦੇਖੋ ਚਲੋ ਠੀਕ ਹੈ, ਮੈਂ ਜਿਵੇਂ ਕਿਹਾ ਕਿ ਜਥੇਦਾਰ ਸਾਹਿਬ ਜਿਹੜੇ ਬੋਲਦੇ ਹੁੰਦੇ ਆ ਉਹ ਇਸ ਤਰ੍ਹਾਂ ਦੇ ਹੀ ਬਿਆਨ ਹੁੰਦੇ ਆ, ਇਸ ਤਰ੍ਹਾਂ ਦੀਆਂ ਹੀ ਉਹਨਾਂ ਦੀਆਂ ਤਾਕੀਦਾਂ ਹੁੰਦੀਆਂ, ਇਸੇ ਤਰ੍ਹਾਂ ਦੇ ਆਦੇਸ਼ ਹੁੰਦੇ ਆ ਇਹੋ ਜਿਹੇ ਮਸਲਿਆਂ ਤੇ ਘੱਟ ਕੀ ਕਰਨੀ ਆ। ਪਰ ਮੈਨੂੰ ਇੱਕ ਗੱਲ ਇਸ ਮਾਮਲੇ ਦੇ ਵਿੱਚੋਂ ਥੋੜੀ ਜਿਹੀ ਮਹਿਸੂਸ ਹੋ ਰਹੀ ਹੈ। ਪਹਿਲੀ ਗੱਲ ਤੇ ਇਹ ਆ ਕਿ ਜਿੰਨੀ ਕੁ ਮੈਨੂੰ ਅੰਦਰੂਨੀ ਜਾਣਕਾਰੀ ਆ ਕਿ ਜਿਸ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਜਿਹੜੀ ਪੜਤਾਲ ਸੀ ਲੱਭੀ ਸੀਗੀ ਤਾਂ ਉਹ ਕਾਗਜ਼ ਉਹਨਾਂ ਕੋਲ ਪਹਿਲਾਂ ਹੀ ਪੁੱਜ ਗਏ ਸਨ ਤੇ ਮੈਨੂੰ ਦਿਨਾਂ ਦਾ ਵੀ ਜਾਣਕਾਰੀ ਮਿਲੀ ਕਿ 4 ਦਿਨ ਪਹਿਲਾਂ ਜਦ ਉਹਨਾਂ ਨੇ ਵੇਖਿਆ ਕਿ ਕੋਈ ਗੱਲਬਾਤ ਨਹੀਂ ਹੋ ਰਹੀ ਤਦ ਫਿਰ ਉਹਨਾਂ ਨੇ ਇਹ ਕਾਗਜ਼ਾਤ ਜਿਹੜੇ ਸੀਗੇ ਮੀਡੀਆ 'ਚ ਭੇਜੇ। ਚਲੋ ਉਹ ਵੀ ਹੋ ਸਕਦਾ ਕਿ ਜਥੇਦਾਰ ਸਾਹਿਬ ਦਾ ਕੋਈ ਰੁਝੇਵਾਂ ਹੋਵੇ, ਪਰ ਇਸੇ ਹੀ ਰਿਪੋਰਟ ਦੇ ਵਿੱਚ 2 ਚੀਜ਼ਾਂ ਨੇ। ਇੱਕ ਤਾਂ ਬਾਬਾ ਕਾਲਾ ਸਿੰਘ ਜਦੋਂ ਜਾ ਕੇ ਥਾਣੇ ਦੇ ਵਿੱਚ ਪਹੁੰਚਦੇ ਉੱਥੇ CIA ਸਟਾਫ 'ਚ ਤਾਂ ਉਹ ਆਪ ਦੱਸਦੇ ਆ ਕਿ ਦੋਵੇਂ ਲੱਤਾਂ ਟੁੱਟੀਆਂ ਹੋਈਆਂ ਸਨ, ਕੰਨਾਂ ਨੂੰ ਲੱਗੀਆਂ ਹੋਈਆਂ ਸਨ, ਬੁਰੀ ਹਾਲਤ ਦੇ ਵਿੱਚ ਜਥੇਦਾਰ ਕੌਂਕੇ ਉੱਥੇ ਪਏ ਸੀ ਥਾਣੇ 'ਚ, ਮੈਂ ਆਪ ਵੇਖਿਆ। ਜੀ ਜੀ। ਬਾਬਾ ਕਾਲਾ ਸਿੰਘ ਅੱਜ ਵੀ ਹੈਗਾ। ਤੇ ਦੂਜੀ ਚੀਜ਼ ਕਿ ਇਸੇ ਹੀ ਰਿਪੋਰਟ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜ਼ਿਕਰ ਆਉਂਦਾ ਹੈ ਕਿ ਮਾਨ ਸਿੰਘ ਗਰਚਾ ਦੇ ਘਰ ਬੈਠਿਆ ਉਹਨਾਂ ਨੇ ਗੱਲ ਕੀਤੀ ਸੀ ਤੇ ਉਹਨਾਂ ਨੇ ਸਵਰਨ ਘੋਟਨੇ ਨੂੰ ਕਿਹਾ ਸੀਗਾ ਕਿ ਜਥੇਦਾਰ ਸਾਹਿਬ ਨੂੰ ਲੀੜੇ ਤੇ ਖਾਣਾ ਦਿਓ ਬਈ। ਚਲੋ ਉਸ ਵੇਲੇ ਤੇ ਉਹ ਆਪੋਜੀਸ਼ਨ 'ਚ ਸਨ। ਫਿਰ ਜਦੋਂ ਉਹ ਸੱਤਾ 'ਚ ਆ ਗਏ ਜੀ, ਇਹ ਜਿਹੜੀ ਰਿਪੋਰਟ 98 ਦੇ ਵਿੱਚ ਬਣ ਗਈ, 98 'ਚ ਇਹਨਾਂ ਨੇ ਇਨਕੁਆਇਰੀ ਬਿਠਾਈ ਸੀਗੀ, 99 'ਚ ਰਿਪੋਰਟ ਆ ਗਈ। ਤਾਂ ਜਥੇਦਾਰ ਸਾਹਿਬ ਤੁਸੀਂ ਇਹਨਾਂ ਨੂੰ ਸਵਾਲ ਤੇ ਕਰੋ, ਚਲੋ ਬਾਦਲ ਸਾਹਿਬ ਤੇ ਹੈ ਨਹੀਂ, ਉਹਨਾਂ ਦੇ ਸਾਥੀ ਜਿਹੜੇ ਆ ਜਾਂ ਸੱਤਾ ਦੇ ਉਸ ਵੇਲੇ ਦੇ ਹਿੱਸੇਦਾਰ ਆ ਜਾਂ ਸੁਖਬੀਰ ਸਿੰਘ ਬਾਦਲ ਆ, ਇਹਨਾਂ ਨੂੰ ਇਹਨਾਂ ਪੁੱਛ ਲਓ ਕਿ ਉਸ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ 13 ਸਾਲ ਤੁਹਾਂ ਰਾਜ ਕੀਤਾ ਜੀ, ਇਸ ਰਿਪੋਰਟ ਨੂੰ ਹੁਣ ਤੱਕ ਤੁਸੀਂ ਖੋਲਿਆ ਕਿਉਂ ਨਹੀਂ? ਮਤਲਬ ਕਿ ਠੀਕ ਆ ਤੁਸੀਂ ਦੂਸਰੇ ਪਾਸੇ ਤੇ ਬਹੁਤ ਤੱਤੇ ਵਗਦੇ ਹੋ, ਚਲੋ ਤੁਹਾਡਾ ਆਪਣਾ ਕੰਮ ਕਰਨ ਦਾ ਢੰਗ ਹੁੰਦਾ ਜਥੇਦਾਰ ਸਾਹਿਬਾਨ ਦਾ। ਕੀ ਤੁਹਾਡੇ ਬੰਦਿਆਂ ਨੇ ਜਿਹੜੀਆਂ ਨਲਾਇਕੀਆਂ ਕੀਤੀਆਂ ਨੇ, ਜਿਹੜੀਆਂ ਇਹਨਾਂ ਨੇ ਅਣਗਹਿਲੀਆਂ ਵੀ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ, ਇਹ ਬਹੁਤ ਵੱਡੀਆਂ ਗੱਲਾਂ ਨੇ ਇਹ ਜੀ। ਇਸ ਕਰਕੇ ਮਤਲਬ ਕਿ ਇੱਕ ਸਾਰਤਾ ਜਿਹੜੀ ਆ ਨਾ ਉਹ ਹੋਣੀ ਚਾਹੀਦੀ ਆ ਕਿ ਭਾਈ ਠੀਕ ਆ ਤੁਸੀਂ ਇੱਕ ਪਾਸੇ ਤੇ ਮਾਮਲਾ ਦਰਜ ਕਰਵਾ ਰਹੇ ਹੋ, ਘੱਟੋ ਘੱਟ ਇਹਨਾਂ ਨੂੰ ਮਾੜਾ ਜਿਹਾ ਇਹ ਤੇ ਪੁੱਛ ਲਓ ਨਾ ਕਿ ਆਪਦੇ ਰਾਜ ਦੇ ਵਿੱਚ ਵੀ ਜਥੇਦਾਰ ਕੌਂਕੇ ਦੋਨਾਂ ਹੀ ਕੇਸਾਂ 'ਚ ਭਗੌੜੇ ਆ ਕਾਗਜ਼ਾਂ 'ਚ ਜੀ ਜੀ। ਮਤਲਬ ਇੱਕ ਜਿਹੜਾ ਕੇਸ ਸੀਗਾ ਬਲਵਿੰਦਰ ਸਿੰਘ ਦੇ ਕਤਲ ਵਾਲਾ, ਉਹਦੇ 'ਚ ਵੀ ਤੇ ਫਰਾਰੀ ਦੀ ਜਿਹੜੀ ਉਹ ਝੂਠੀ ਕਹਾਣੀ ਆ, ਕਿਉਂਕਿ ਉਹ ਤਾਂ ਝੂਠੀ ਕਹਾਣੀ ਹੈ ਨਾ, ਉਹ ਤਾਂ ਸਾਰਾ ਕੁਝ ਸਾਹਮਣੇ ਆ ਗਿਆ। ਹਾਂਜੀ ਬਿਲਕੁਲ। ਜਿਸ ਬੰਦੇ ਦੀਆਂ ਲੱਤਾਂ ਟੁੱਟੀਆਂ ਹੁਣ ਮੈਨੂੰ ਦੱਸੋ, ਕੰਨ ਨੂੰ ਲੱਗੀਆਂ ਹੁਣ, ਬਾਬਾ ਕਾਲਾ ਸਿੰਘ ਵਰਗਾ ਧਾਰਮਿਕ ਬੰਦਾ ਜਿਹੜਾ ਉਹ ਸ਼ਾਦੀ ਭਰਦਾ ਹੋਵੇ, ਦੱਸੋ ਕਿੱਥੇ ਭੱਜ ਜਾਏਗਾ ਮੈਨੂੰ ਦੱਸੋ ਜੀ। ਤਾਂ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਤੇ ਵੀ ਟੁਕਦੀਆਂ ਕਿ ਭਾਈ ਮੇਰਾ ਪੂਰਾ, ਚਲੋ ਇਹ ਨਹੀਂ ਹੈ ਕਿ
ਠੀਕ ਹੈ ਸਿਆਸਤ ਹੋਈ ਆ, ਇਹ ਤੇ ਬਹੁਤ ਵੱਡੀਆਂ ਗਲਤੀਆਂ ਨੇ ਤੁਹਾਡੀਆਂ, ਤਾਂ ਇਹਨਾਂ ਨੂੰ ਵੀ ਪ੍ਰਵਾਨ ਕਰੋ ਨਾ। ਜੀ। ਤੇ ਗੱਲ ਕਰੀਏ ਕਾਂਗਰਸ ਦੇ ਮਿੰਟੂ ਜੀ ਆਪਸੀ ਸਿਆਸੀ ਸ਼ਸ਼ੋਪੰਜ ਦੇ ਬਾਰੇ, ਕਹਿੰਦੇ ਲੀਡਰ ਪੰਜਾਬ ਦੇ ਲੀਡਰਾਂ ਦੀ ਫੇਰ ਰਾਏ ਲਵੇਗੀ ਕਾਂਗਰਸ। ਦੇਖੋ ਇਹ ਤਾਂ ਹੁਣ ਪਤਾ ਨਹੀਂ ਕਦੋਂ ਕੁ ਤੱਕ ਇਹਨਾਂ ਦਾ ਕੰਮ ਨਿਬੜੂਗਾ, ਪਰ ਇੰਡੀਆ ਵੇਖੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਟਾਰਟਿੰਗ ਕਰਨ 'ਚ ਸਫਲ ਰਿਹਾ ਸੀਗਾ, ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਸੀਗਾ। ਜੀ ਪਰ ਗੱਲ ਹੈ ਕਿ ਇਹਨਾਂ ਨੇ ਇਕੱਠ ਵੀ ਕੀਤਾ ਜੰਤਰ ਮੰਤਰ ਤੇ ਕੰਮ ਸੋਹਣਾ ਆ ਇਹਨਾਂ ਦਾ, ਐਸੀ ਗੱਲ ਨਹੀਂ ਹੈਗੀ। ਪਰ ਰੌਲਾ ਇਹ ਆ ਕਿ ਆ ਜਿਹੜਾ ਹੁਣ ਕੰਮ ਹੈ ਕਿ ਇਹਨਾਂ ਦਾ ਪੇਚ ਜਿਹੜਾ ਉਹ ਸੀਟ ਸ਼ੇਅਰਿੰਗ ਫਾਰਮੂਲੇ ਤੇ ਫਸਿਆ, ਉਹ ਨਿਕਲਦਾ ਨਹੀਂ ਪਿਆ, ਤਾਂ ਇਹ ਥੋੜੀ ਜੀ ਕਿਤੇ ਨਾ ਕਿਤੇ ਇਹਨਾਂ ਵਾਸਤੇ ਚਿੰਤਾਜਨਕ ਗੱਲ ਹੈਗੀ ਆ। ਖੈਰ ਦਵਿੰਦਰ ਯਾਦਵ ਲਾਏ ਗਏ ਨੇ ਪੰਜਾਬ ਦੇ ਨਵੇਂ ਇੰਚਾਰਜ, ਸ਼ਾਇਦ ਉਹ ਕੋਈ ਹੱਲ ਕੱਢ ਸਕਣ, ਕਿਉਂਕਿ ਜਿਹੜੇ ਹਰੀਸ਼ ਚੌਧਰੀ ਸੀ, ਹਰੀਸ਼ ਰਾਵਤ ਤੋਂ ਬਾਅਦ ਆਏ ਜਿਹੜੇ ਆ ਜੀ ਜੀ ਚੌਧਰੀ ਸਾਹਿਬ, ਤੇ ਉਹਨਾਂ ਨੇ ਤਾਂ ਕੀ ਪੇਚ ਕੱਢਣੇ ਸੀ, ਉਲਟਾ ਉਹਨਾਂ ਤੇ ਕਈ ਤੁਹਾਨੂੰ ਪਤਾ ਹੀ ਆ ਕਈ ਤਰ੍ਹਾਂ ਦੀਆਂ ਗੱਲਾਂ ਤੇ ਕਈ ਤਰ੍ਹਾਂ ਦੇ ਦੋਸ਼ ਉਹਨਾਂ ਤੇ ਵੀ ਲੱਗਦੇ ਰਹੇ। ਹੁਣ ਇੱਥੇ ਜਿਹੜੇ ਪਾਰਟੀ ਦੇ ਨੇਤਾ ਹੈ ਜਾਂ ਉਹਨਾਂ ਦੇ ਜਿਹੜੇ ਸਮਰਥਕ ਹੈ, ਉਹਨਾਂ ਦੀ ਰਾਏ ਕਹਿੰਦੇ ਆ ਕਿ ਜਾਣੀ ਜਾਊਗੀ। ਮੰਗਲਵਾਰ ਜਿਹੜੀ ਆ ਇਹ ਪੀਐਸਸੀ ਦੀ ਇਹਨਾਂ ਦੀ ਮੀਟਿੰਗ ਹੋਏਗੀ, ਫਿਰ ਉਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਮਾਮਲਾ ਵਿਚਾਰਿਆ ਜਾਏਗਾ। ਉਹ ਇੱਕ ਗਾਣੇ 'ਚ ਬੱਬੂ ਮਾਨ ਦਾ ਬਣ ਗਿਆ ਮਸਲਾ ਕਾਰਗਿਲ ਦਾ। ਜੀ ਜੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਦਾ ਵੀ ਤੇ ਇੱਕ ਮਸਲਾ ਹੈ ਨਾ ਵਿੱਚ ਕਾਂਗਰਸ ਦੇ ਮਸਲਿਆਂ 'ਚ, ਵੀ ਇਹਦਾ ਕੀ ਕਰਨਾ ਜੇ ਹੁਣ। ਤਾਂ ਨਵਜੋਤ ਸਿੰਘ ਸਿੱਧੂ ਦਾ ਵੀ ਮਸਲਾ ਜਿਹੜਾ ਦੱਸਦੇ ਆ ਕਿ ਕੱਲ ਵਿਚਾਰਿਆ ਜਾ ਸਕਦਾ ਹੈ। ਤਾਂ ਖੈਰ ਵੇਖੋ ਕਾਂਗਰਸ ਵਾਸਤੇ ਤਾਂ ਜਿੰਨੀ ਕੁ ਆਪਾਂ ਪਰਿਸਥਿਤੀ ਵੇਖਦੇ ਆ, ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਹੀਂ ਗੱਲ ਬਣਨੀ, ਤੇ ਜੇ ਗੱਲ ਧੱਕੇ ਨਾਲ ਬਣਾਓਗੇ ਵੀ ਤਾਂ ਫਿਰ ਨੁਕਸਾਨ ਪੰਜਾਬ ਦੇ ਵਿੱਚ ਕਾਂਗਰਸ ਦਾ ਹੈਗਾ। ਤੇ ਇੱਥੇ ਤੇ ਕਿਉਂਕਿ ਪਹਿਲੇ ਦੂਜੇ ਨੰਬਰ ਦੀਆਂ ਦੋਨੇ ਟੀਮਾਂ ਹੈਗੀਆਂ, ਪੜ ਕੇ ਜਿਹੜਾ ਲੈ ਗਿਆ ਖਾਤੇ 'ਚ ਤੇ ਇੰਡੀਆ 'ਚ ਜਾਣਾ। ਪਰ ਇਹ ਆ ਕਿ ਲੋਕਲ ਲੈਵਲ ਤੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਗੱਲ ਨੂੰ ਸਮਝਦੀ ਆ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਸਗੋਂ ਫਾਇਦੇ 'ਚ ਰਹਿ ਜਾਏਗੀ, ਸੱਤਾਧਾਰੀ ਧਿਰ ਆ, ਤੇ ਸਾਡਾ ਲੋਕਾਂ ਨੇ ਬੜਾ ਜਲੂਸ ਕੱਢਣਾ ਕਿ ਬਈ ਤੁਹਾਨੂੰ ਪੁੱਛਿਆ ਕਿਸੇ ਨੇ, ਡੇਰਾ ਵੱਟੇ ਨਹੀਂ ਪੁੱਛਿਆ ਤੁਹਾਨੂੰ। ਇਸ ਕਰਕੇ ਗੱਲ ਇਹ ਆ ਕਿ ਹੁਣ ਇਹੀ ਚੀਜ਼ ਹੈ ਕਿ ਨਵਜੋਤ ਸਿੰਘ ਸਿੱਧੂ ਹੱਕ 'ਚ ਆ, ਇੱਥੇ ਸਿੱਧੂ ਦੂਜਿਆਂ ਤੋਂ ਉਲਟਿਆ। ਨਵਜੋਤ ਸਿੰਘ ਸਿੱਧੂ ਬੜੀ ਮਤਲਬ ਕਿ ਡਿਪਲੋਮੈਟਿਕ ਤਰੀਕੇ ਨਾਲ ਗੱਲ ਕਰਦਾ ਕਿ ਦੇਖੋ ਜੀ ਜਿਵੇਂ ਉੱਤੋਂ ਤਾਂ ਹੁਣ ਗੱਠਜੋੜ ਦਾ ਹੋ ਹੀ ਗਿਆ ਨਾ, ਪਰ ਕੁਝ ਸਟੇਟਾਂ ਹੈਗੀਆਂ ਨੇ ਜਿੱਥੇ ਸੀਟ ਸ਼ੇਅਰਿੰਗ ਫਾਰਮੂਲਾ ਨਵੇਂ ਸਿਰੇ ਤੋਂ ਨਿਰਧਾਰਿਤ ਕੀਤਾ ਜਾਊਗਾ। ਸੋ ਗੱਲ ਇਹ ਆ ਕਿ ਇਹ ਮੈਨੂੰ ਲੱਗਦਾ ਇਹਨਾਂ ਦੀ ਰਾਏ ਜਾਣ ਕੇ ਉਸ ਤੋਂ ਬਾਅਦ ਕੋਆਰਡੀਨੇਸ਼ਨ ਜਿਹੜਾ ਕਰਨਗੇ, ਉਹਦੇ ਵਿੱਚ ਕੀ ਹੈ ਕਿ ਵੱਖੋ ਵੱਖਰੇ ਕੋਆਰਡੀਨੇਟਰ ਲੱਗਣਗੇ, ਕੋਆਰਡੀਨੇਟਰ ਲੱਗਣ ਤੋਂ ਬਾਅਦ ਇਹ ਮਸਲਾ ਹੱਲ ਹੋਏਗਾ ਪ੍ਰਵੀਨ ਜੀ। ਜੀ 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 ਮਤਲਬ ਕਿ ਇੱਕ ਹਰੇਕ ਸੂਬੇ ਦਾ ਅਲੱਗ ਤੋਂ ਇੱਕ ਕੋਆਰਡੀਨੇਟਰ ਹੋਗਾ ਜਿਹੜਾ ਦੋਨਾਂ ਧਿਰਾਂ ਦਾ ਮਤਲਬ ਕਿ ਕੋਈ ਨਾ ਕੋਈ ਸਿੱਟਾ ਕੱਢੇਗਾ। ਸੋ ਇਸ ਕਰਕੇ ਹਾਲ ਦੀ ਘੜੀ ਸਿਰਫ ਵਿਚਾਰ ਹੀ ਜਾਣਗੇ, ਇਹ ਨਹੀਂ ਹੈਗਾ ਕਿ ਕੱਲ ਕੋਈ ਫੈਸਲਾ ਲੈ ਲੈਣਗੇ ਨਾਲ ਦੀ ਨਾਲ। ਮੇਰੇ ਖਿਆਲ ਵਿੱਚ ਜੀ ਗੁਰਜੀਤ ਔਜਲਾ ਤੇ ਰਵਨੀਤ ਬਿੱਟੂ ਵੀ ਇਸੇ ਹੱਕ 'ਚ ਹੀ ਹੈ ਕਿ ਗੱਠਜੋੜ ਹੋ ਜੇ ਪੰਜਾਬ 'ਚ ਤਾਂ ਚੰਗਾ। ਨਹੀਂ, ਉਹ ਰਵਨੀਤ ਬਿੱਟੂ ਰਾਦੀ ਉਨੀ ਕੋਈ ਗੱਲਬਾਤ ਹੈ ਨਹੀਂ ਨਾ। ਗੁਰਜੀਤ ਔਜਲਾ ਤਾਂ ਤੁਹਾਨੂੰ ਪਤਾ ਹੀ ਹੈ, ਉਹਨਾਂ ਦਾ ਤਾਂ ਅੱਗੇ ਚਰਚਾ ਚੱਲ ਪਿਆ ਸੀ ਕਿ ਆਮ ਆਦਮੀ ਪਾਰਟੀ 'ਚ ਜਾ ਰਹੇ। ਹਾਂਜੀ ਹਾਂਜੀ, ਪਿੱਛੇ ਜੇ ਕਈ ਦਿਨ ਹਫ਼ਤੇ ਪਹਿਲਾਂ ਚਰਚਾ ਚੱਲ ਰਹੀ ਸੀ। ਉਹਨਾਂ ਨੇ ਇੱਕ ਪੱਤਰਕਾਰ ਤੇ ਕੇਸ ਵੀ ਕਰ ਦਿੱਤਾ ਸੀ, ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਇੱਕ ਪ੍ਰੋਗਰਾਮ 'ਚ ਵੀ ਵੇਖੇ ਗਏ ਮਾਨ ਸਾਹਿਬ ਦੇ। ਉਹ ਸ਼ਾਇਦ ਉਹਨਾਂ ਦਾ ਕੀ ਠੀਕ ਹੈ ਨਾ ਜੀ, ਘਰ ਦਾ ਵਿਆਹ ਸਮਾਗਮ ਸੀਗਾ ਸ਼ਾਇਦ ਉਹਨਾਂ ਦੇ ਬੱਚੇ ਦੇ। ਉਹ ਨਹੀਂ ਅੰਮ੍ਰਿਤਸਰ ਦੇ ਵਿੱਚ ਜੋ ਸਹੁੰ ਚੁਕਾਈ ਸੀ ਸਟੂਡੈਂਟਾਂ ਨੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਯਾਦ ਹੈ। ਠੀਕ ਹੈ ਨਾ ਜੀ। ਸੋ ਗੱਲ ਇਹ ਆ ਕਿ ਦੇਖੋ, ਤੇ ਜਿਹੜਾ ਰਵਨੀਤ ਬਿੱਟੂ ਬਾਰੇ ਵੀ ਅਕਾਲੀ ਦਲ ਇਹੋ ਦੋਸ਼ ਲਾਉਂਦਾ ਕਿ ਇਹ ਆਮ ਆਦਮੀ ਪਾਰਟੀ ਦਾ ਹੀ ਤਰਜਮਾਨ। ਸੋ ਇਹ ਇੱਕ ਠੀਕ ਹੈ। ਨਵਜੋਤ ਸਿੰਘ ਸਿੱਧੂ, ਮੈਂ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਆਪ 'ਚ ਇੱਕ ਧੜਾ ਹੈ ਜੀ। ਨਵਜੋਤ ਸਿੰਘ ਸਿੱਧੂ ਕੱਲਾ ਨਹੀਂ, ਉਹ ਹੁਣ ਆਪਣੇ ਆਪ 'ਚ ਧੜਾ ਹੈ। ਤੇ ਜਿਹੜੇ ਇਹ ਹੈਗੇ ਏਦਾਂ ਤਾਂ ਚੰਨੀ ਸਾਹਿਬ ਵੀ ਵਕਾਲਤ ਕਰਦੇ ਨੇ, ਉਹ ਵੀ ਕਹਿੰਦੇ ਨੇ ਏਦਾਂ ਹੀ ਲੜਾਂਗੇ, ਹੈਗੇ ਨੇ। ਪਰ ਨਵਜੋਤ ਸਿੰਘ ਸਿੱਧੂ ਆਪਣੇ ਆਪ ਦੇ ਵਿੱਚ ਇੱਕ ਧੜਾ ਬਣ ਕੇ ਉੱਭਰ ਰਿਹਾ। ਤਾਂ ਮੈਂ ਉਹਦੀ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਹੱਕ ਦੇ ਵਿੱਚ, ਤੇ ਮਸਲਾ ਇਸ ਵੇਲੇ ਸਿੱਧੂ ਦਾ ਹੀ ਆ।
ਜੀ। ਨਵਜੋਤ ਸਿੰਘ ਸਿੱਧੂ ਤਾਂ ਹੀ ਅੱਡਾ ਹੈ ਨਾ ਇਹਨਾਂ ਦੇ ਨਾਲ। ਸੋ ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਤੇ ਚੰਨੀ ਸਾਹਿਬ, ਚਲੋ ਹੋਰ ਵੀ ਲੀਡਰ ਹੋਣਗੇ ਜਿਹੜੇ, ਚਲੋ ਇਸ ਗੱਲ ਤੇ ਮੈਨੂੰ ਇੰਨਾ ਤੇ ਇਹ ਵੀ ਪਤਾ ਲੱਗਿਆ ਕਿ ਜਦੋਂ ਪਿਛਲੀ ਵਾਰ ਮੈਂਬਰ ਪਾਰਲੀਮੈਂਟ ਬੁਲਾਏ ਗਏ ਆ ਤੇ ਇਹਨਾਂ, ਚਲੋ ਮੈਂ ਨਾਂ ਨਹੀਂ ਲੈਂਦਾ, ਇਹਨਾਂ ਦੇ ਕੁਝ ਮੈਂਬਰ ਪਾਰਲੀਮੈਂਟ ਵੀ ਉੱਥੇ ਕਹਿ ਕੇ ਆਇਆ ਹਾਈ ਕਮਾਨ ਕੋਲ ਕਿ ਕਰ ਲਓ ਗੱਠਜੋੜ, ਕਿਉਂਕਿ ਉਹਨਾਂ ਨੂੰ ਪਤਾ ਯਾਰ ਵਧੀਆ ਇੱਥੇ ਕੰਮ ਹੋਣਗੇ ਸਗੋਂ। ਸਮਝਦੇ ਹੋ ਨਾ, ਜਿਨ੍ਹਾਂ ਨੇ ਦਿੱਲੀ ਦੀ ਪੋਲਿਟਿਕਸ ਕਰਨੀ ਉਹਨਾਂ ਤੋਂ ਵਧੀਆ ਕੀ ਯਾਰ ਸਾਡੇ ਉੱਥੇ ਕੰਮ ਹੋਣ ਲੱਗ ਜਾਣਗੇ। ਜੀ ਬਿਲਕੁਲ। ਮਸਲਾ ਤਾਂ ਇਹ ਹੈ ਨਾ ਕਿ ਜਿਨ੍ਹਾਂ ਨੇ ਗਾਂਹ ਜਾ ਕੇ ਵਿਚਰਨਾ ਉਹ ਫਿਰ ਥੋੜਾ ਸੋਚਦੇ ਆ। ਜੀ ਜੀ। ਤੇ ਮਿੰਟੂ ਜੀ, ਪੰਜਾਬ ਪੁਲਿਸ ਦਾ ਇੱਕ AIG ਕਸੂਤਾ ਫਸ ਗਿਆ ਕਹਿੰਦੇ। ਦੇਖੋ ਇਹ ਮਾਮਲਾ ਹੈਗਾ ਸੀਗਾ ਹੁਸ਼ਿਆਰਪੁਰ ਜੇਲ੍ਹ ਦਾ ਅਲੱਗ ਮਾਮਲਾ ਸੀ, ਫਿਰੋਜ਼ਪੁਰ ਦਾ ਮਾਮਲਾ ਸੀਗਾ ਕਰਨਾ। ਤਾਂ ਫਿਰੋਜ਼ਪੁਰ ਜੇਲ੍ਹ ਦਾ ਮਸਲਾ ਇੰਨੀ ਦਿਨੀ ਹਾਈ ਕੋਰਟ ਦੇ ਵਿੱਚ ਆ। ਮਸਲਾ ਵੀ ਤੁਹਾਨੂੰ ਮੈਂ ਸੰਖੇਪ ਦੇ ਵਿੱਚ ਸੁਣਾ ਦਿੰਦਾ ਕਿ ਜੇਲ੍ਹ ਦੇ ਵਿੱਚ ਬੈਠੇ 2-3 ਬੰਦਿਆਂ ਨੇ ਐਸੀ ਸੈਟਿੰਗ ਕੀਤੀ ਕਿ 1 ਕਰੋੜ 13 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਜਿਹੜੀ ਆ ਹੋਈਗਾ UPI ਨੰਬਰ 'ਚ। ਠੀਕ ਹੈ ਜੀ। ਤਾਂ ਉਹ ਸਿਰਫ ਕਾਦੀ ਸੀਗੀ, ਸਿਰਫ ਤੇ ਸਿਰਫ ਨਸ਼ੇ ਦੀ। ਅੰਦਰ ਨਸ਼ਾ ਉਹ ਦਿੰਦੇ ਸੀਗੇ, ਪੈਸੇ ਜਿਹੜੇ ਸੀ ਉਹ 1 ਨੰਬਰ 'ਚ ਪਈ ਜਾਂਦੇ ਸੀਗੇ। ਨੰਬਰ 'ਚ ਭਾਵ ਮਤਲਬ ਕਿ ਕੋਈ ਕਨਫਿਊਜ਼ ਨਾ ਹੋਵੇ ਕਿ ਇੱਥੇ UPI ਮੋਬਾਈਲ ਨੰਬਰ ਜਿਹੜਾ ਬੈਂਕ ਦੇ ਨਾਲ ਲਿੰਕਡ ਹੁੰਦਾ ਉਹਦੇ ਤੇ ਚੱਲਦਾ ਹੈ, ਤਾਂ ਉਹਨੂੰ ਨੰਬਰ ਪੈ ਜਾਂਦੇ ਨੇ। ਸੋ ਗੱਲ ਇਹ ਆ ਕਿ ਇਹ ਪੈਸਾ ਪਿਆ, ਫਿਰ ਇਹਨਾਂ ਨੇ ਫੜ ਲਿਆ, ਪਰ ਉਹ ਜਦੋਂ ਉਹਦੇ ਵਿੱਚ ਇੱਕ ਔਰਤ ਸੀ ਜਿਹਦੇ ਖਾਤੇ 'ਚ ਪੈਸੇ ਆ ਰਹੇ ਸੀਗੇ, ਜਦ ਉਹਨੂੰ ਨਾਮਜ਼ਦ ਕੀਤਾ ਉਹ ਗਈ ਸੀ ਹਾਈ ਕੋਰਟ ਨੇ ਆਖਿਆ ਕਿ ਮਾਮਲਾ ਕੀ, ਅੱਜ ਕੱਲ ਪੰਜਾਬ ਦੀਆਂ ਜੇਲ੍ਹਾਂ ਦਾ ਨਾਂ ਲੈ ਦਿਓ ਤੇ ਹਾਈ ਕੋਰਟ ਤੇ ਉਹ ਵੀ ਕੰਮ ਕਰਨ ਵਾਲਾ ਉਹ ਵੀ ਉਹ ਰੋਕ ਦੇਵੇਗਾ, ਇੱਕ ਵਾਰੀ ਠਹਿਰ ਜਾਓ ਥੋੜਾ ਜਿਹਾ ਜੀ ਫਿਰ ਕਰਦੇ ਆ ਗੱਲ। ਸੋ ਉਹਨਾਂ ਨੇ ਫਿਰ ਵੇਖਿਆ ਤਾਂ ਉਹਨਾਂ ਨੇ ਬੜੀ ਹੈਰਾਨਗੀ ਜਤਾਈ ਕਿ ਬਈ 2-2.5 ਸਾਲਾਂ ਦੇ ਵਿੱਚ 43,000 ਕਾਲ ਹੋਈ ਹੈ, ਰਿਕਾਰਡ ਤੇ ਤੁਸੀਂ ਲੈ ਕੇ ਆਏ ਹੋ ਬਈ, ਸਾਰਾ ਕੁਝ ਤੁਸੀਂ ਲੱਭੀ ਬੈਠੇ ਹੋ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਇਹ ਫੋਨ ਜਿਹੜੇ ਆ ਮਿਲੀ ਭੁਗਤ ਤੋਂ ਬਿਨਾਂ ਚਲੇ ਗਏ ਹੁਣ, ਜਾਂ ਕਿਸੇ ਅਧਿਕਾਰੀ ਕਰਮਚਾਰੀ ਦੀ ਕੋਈ ਮਿਲੀ ਭੁਗਤ ਨਹੀਂ। ਉੱਥੇ ਫਿਰ ਜਾਂਚ ਪੜਤਾਲ ਦੇ ਸਵਾਲ ਉੱਠੇ ਸਨ। ਸਭ ਤੋਂ ਪਹਿਲਾਂ ਤਾਂ ਫਿਰ ਇਹਨਾਂ ਨੇ ਕੀ ਕੀਤਾ, ਆਨਣ ਫਾਨਣ ਜਿਹੜਾ ਇੱਕ ਸ਼ਬਦ ਹਿੰਦੀ 'ਚ ਇਸਤੇਮਾਲ ਕਰਦੇ ਆ ਕਿ ਕਾਲੀ ਦੇ ਵਿੱਚ ਇਹਨਾਂ ਨੇ 7 ਜਿਹੜੇ ਜੇਲ੍ਹ ਅਧਿਕਾਰੀ ਸੀ ਉਹਨਾਂ ਤੇ ਕਾਰਵਾਈ ਕੀਤੀ, ਜਿਨ੍ਹਾਂ ਚੋਂ 6 ਤੇ ਹੁਣ ਰਿਟਾਇਰ ਹੋ ਚੁੱਕੇ ਨੇ, 1 ਮੌਜੂਦਾ। ਤੇ ਇਧਰੋਂ ਹੁਣ ਜਿੰਨੀ ਕੁ ਗੱਲ ਆ ਰਹੀ ਹੈ, ਕਿਉਂਕਿ SSOC ਦੇ ਜਿਹੜੇ ਹੈਡ ਆ ਰਹੇ ਨੇ ਢੋਕੇ, ਆਪਾਂ ਕਹਿੰਦੇ ਨਾ ਡੋਕੇ, ਤੇ ਇਧਰ ਢੋਕੇ ਸਾਹਿਬ ਨੂੰ ਉੱਥੇ ਜਿਹੜੇ ਉਹ ਕਹਿ ਲੋ ਕਿ ਭਾਈ ਡੋਕੇ ਮਿਲਣੇ ਹੀ ਸੀਗੇ। ਉਹਨਾਂ ਨੂੰ ਕਿਹਾ ਕਿ ਤੁਸੀਂ ਕੀ ਕਰਦੇ ਜੀ, ਕਹਿੰਦੇ ਜੀ ਅਸੀਂ ਨਿਗਰਾਨੀ ਪੂਰੀ ਕਰਦੇ, ਤੇ ਉਹਦੇ ਵਾਸਤੇ ਕੀ ਕਰਦੇ ਜੀ, ਆਖੇ ਜੀ ਅਸੀਂ AIG ਦੇ ਨਾਲ ਹਰੇਕ ਸ਼ੁੱਕਰਵਾਰ ਮੀਟਿੰਗ ਕਰਦੇ ਹਾਂ। ਮੈਂ ਕਿਹਾ ਮੀਟਿੰਗ 'ਚ ਇਕੱਲੇ ਸਮੋਸੇ ਖਾਣ ਜਾਂਦੇ ਜੀ? ਬਿਲਕੁਲ ਸਹੀ, ਤੁਹਾਡਾ ਕੰਮ ਹੀ ਇਹੋ ਜਿਹਾ। ਸੋ ਗੱਲ ਇਹ ਆ ਕਿ ਭਾਈ ਆਹ ਸਾਰਾ ਕੁਝ ਜਿਹੜਾ ਹੋਇਆ, ਤਾਂ ਹੁਣ ਜਿਹੜੇ ਹੈਗੇ ਨੇ AIG ਲਖਵੀਰ ਸਿੰਘ, ਉਹਨਾਂ ਤੇ ਕਾਰਵਾਈ ਹੋ ਸਕਦੀ ਹੈ, ਕਿਉਂਕਿ ਜਾਂਚ ਪੜਤਾਲ ਦਾ ਸਾਰਾ ਕਹਿ ਲਓ ਕਿ ਤੰਤਰ ਉਹਨਾਂ ਦੇ ਕੋਲ ਹੀ ਸੀਗਾ, ਤਾਂ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ। ਪੁਲਿਸ ਨੇ ਗ੍ਰਹਿ ਸਕੱਤਰ ਨੂੰ, ਯਾਨੀ ਹੋਮ ਸੈਕਟਰੀ ਹੈ ਜਿਹੜਾ, ਉਹਨੂੰ ਚਿੱਠੀ ਲਿਖ ਦਿੱਤੀ ਆ। ਪਰ ਇਹਦੇ ਵਿੱਚ ਵੱਡੀ ਗੱਲ ਹੈ ਕਿ ਕੋਰਟਾਂ ਚਲੋ ਇਹਨਾਂ ਤੇ ਤਾਂ ਗਾਜ਼ ਡੇਗ ਰਹੀਆਂ, ਸਰਕਾਰਾਂ ਵੀ ਇਹਨਾਂ ਤੇ ਗਾਜ਼ ਡੇਗ ਰਹੀਆਂ ਨੇ, ਇਹਨਾਂ ਅਫਸਰਾਂ ਤੇ ਕਾਰਵਾਈ ਚਲੋ ਹੋਣੀ ਵੀ ਚਾਹੀਦੀ ਆ। ਪਰ ਗੱਲ ਇਹ ਆ ਕਿ ਕੀ ਜੇਲ੍ਹ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਹੋਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ? ਇੰਨਾ ਕੁਝ ਹੋ ਰਿਹਾ, ਇੰਨੀਆਂ ਝਾੜਾਂ ਫਟਕਾਰਾਂ ਇਹਨਾਂ ਨੂੰ ਰੋਜ਼ਾਨਾ ਪੈ ਰਹੀਆਂ। ਹਾਈ ਕੋਰਟ 'ਚ ਹੁਸ਼ਿਆਰਪੁਰ ਵਾਲੇ ਮਾਮਲੇ ਦੇ ਵਿੱਚ ਵੀ ਜਾ ਕੇ ਇਹਨਾਂ ਨੂੰ ਮਾਫੀ ਮੰਗਣੀ ਪਈ ਆ, ਉੱਥੇ ਵੀ ਝੂਠੀ ਜਾਂਚ ਪੜਤਾਲ ਇਹਨਾਂ ਨੇ ਰੱਖਤੀ ਸੀਗੀ, ਉਹ ਵੀਡੀਓ ਨਿਕਲ ਆਈਆਂ ਵਿੱਚੋਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੋ ਚੀਜ਼ਾਂ ਉੱਥੇ ਪੂਰੀਆਂ ਕਰਕੇ ਦੇਣੀਆਂ, ਨਫਰੀ ਪੂਰੀ ਕਰਨੀ ਆ, ਸਾਰੇ ਯੰਤਰ ਸ਼ੰਤਰ ਜੋ ਵੀ ਲਾਉਣੇ ਆ, ਉਹ ਕਿਹਦੀ ਜ਼ਿੰਮੇਵਾਰੀ? ਘੱਟੋ ਘੱਟ ਉਹ ਵੀ ਤਾਂ ਨਿਰਧਾਰਤ ਕਰੋ ਨਾ। ਜੀ ਜੀ। ਤੇ ਮਿੰਟੂ ਜੀ, ਸੰਪਤ ਨਹਿਰਾ ਕਹਿੰਦੇ ਰਾਜਸਥਾਨ ਕਿਤੇ ਲੈ ਨਾ ਜਾਣ, ਇਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਫਿਰਦਾ ਜੀ। ਦੇਖੋ ਸੰਪਤ ਨਹਿਰਾ ਜਿਹੜਾ ਹੈ ਉਹ ਹੈਗਾ ਲਾਰੈਂਸ ਦਾ ਰਾਈਟ ਹੈਂਡ ਜੀ। ਸੰਪਤ ਨਹਿਰਾ ਹਰਿਆਣੇ ਦਾ। ਸੰਪਤ ਨਹਿਰਾ ਨੇ ਕਹਿ ਲਓ ਕਿ ਲਗਭਗ ਸਲਮਾਨ ਖਾਨ ਨੂੰ ਮਾਰਤਾ ਸੀ, ਬਹੁਤ ਨੇੜੇ ਪਹੁੰਚ ਗਿਆ ਸੀ, ਆਪਦਾ ਕੰਮ ਕੱਢ ਦੇਣ ਲੱਗਾ ਸੀਗਾ। ਤਾਂ ਸੰਪਤ ਨਹਿਰਾ ਇਸ ਵੇਲੇ ਹੈਗਾ ਬਠਿੰਡਾ ਜੇਲ੍ਹ 'ਚ। ਜਿਹੜੀ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਇਨਪੁਟ ਘਲਾਈ ਆ ਸੁਖਦੇਵ ਗੋਗਾਮੈੜੀ ਦੇ ਕੇਸ ਦੇ ਵਿੱਚ, ਉਹ ਇਨਪੁਟ ਇਹੀ ਸੀਗੀ ਕਿ ਸੰਪਤ ਨਹਿਰਾ ਪਲੈਨਿੰਗ ਕਰ ਰਿਹਾ।
ਹੁਣ ਜਦੋਂ ਪੰਜਾਬ ਪੁਲਿਸ ਦੀ ਇਨਪੁਟ ਜਿਹੜੀ ਇੱਕ ਲੈਟਰ ਦੇ ਰੂਪ ਚ ਹੁਣ ਤਾਂ ਵਾਇਰਲ ਵੀ ਹੋ ਗਈ ਉਹ ਤੁਹਾਡੇ ਜਦੋਂ ਸਾਹਮਣੇ ਆ ਗਈ ਤੇ ਜ਼ਾਰਾ ਜੀ ਗੱਲ ਹੈ ਨਾ ਕਿ ਰਾਜਸਥਾਨ ਦੀ ਪੁਲਿਸ ਉਸ ਨੂੰ ਖੜੇਗੀ। ਹੁਣ ਉਹਦੀ ਵਾਈਫ ਚਲੇ ਗਈ ਆ ਹਾਈ ਕੋਰਟ ਦੇ ਵਿੱਚ, ਇਹਦੀ ਜਾਨ ਨੂੰ ਖਤਰਾ ਹੋ ਜਾਣਾ, ਸੋ ਲਿਹਾਜ਼ਾ ਇਹਨੂੰ ਰਾਜਸਥਾਨ ਚ ਨਾ ਘਲਾਇਆ ਜਾਵੇ। ਜੇਕਰ ਪੁੱਛਗਿੱਛ ਦੇ ਵਿੱਚ ਸ਼ਾਮਲ ਕਰਾਉਣਾ ਜ਼ਰੂਰੀ ਆ ਤੇ ਤੁਸੀਂ ਵੀਡੀਓ ਕਾਨਫਰੰਸ ਦੇ ਜ਼ਰੀਏ ਕਰ ਦਿਓ। ਵੀਡੀਓ ਕਾਨਫਰੰਸਿੰਗ ਵੀ ਚੱਲਦੀ ਹੈ ਨਾ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀਡੀਓ ਕਾਨਫਰੰਸ ਬੜੀ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ ਹੈ। ਪਰ ਪੁੱਛਗਿੱਛ ਇਸ ਤਰ੍ਹਾਂ ਮਤਲਬ ਕਿ ਮੈਨੂੰ ਨਹੀਂ ਲੱਗਦਾ ਕਿ ਕੋਰਟ ਅਲਾਉ ਕਰੇਗਾ, ਕਿਉਂਕਿ ਐ ਤੇ ਫਿਰ ਹਰੇਕ ਬੰਦਾ ਹੀ ਕਹਿ ਦੇਵੇ, ਐ ਤੇ ਇੱਥੋਂ ਭੱਜ ਕੇ ਮਹਿਲ ਚੌਕਸੀ ਵੀ ਕਹਿ ਦੇਵੇ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲੈ ਲਓ ਯਾਰ ਮੈਂ। ਹਾਂਜੀ ਹਾਂਜੀ ਬਿਲਕੁਲ। ਸੋ ਗੱਲ ਇਹ ਹੈ ਕਿ ਹੁਣ ਦੂਸਰੇ ਪਾਸੇ ਇੱਕ ਖਦਸ਼ਾ ਵੀ ਜਿਹੜਾ ਹੈ ਉਹ ਵੀ ਕਿਤੇ ਨਾ ਕਿਤੇ ਜੈਨੂਅਨ ਹੈ, ਕਿਉਂਕਿ ਉੱਥੋਂ ਦਾ ਮੈਂ ਜਿਵੇਂ ਤੁਹਾਨੂੰ ਸ਼ਾਇਦ ਦੱਸਿਆ ਕਿ ਨਹੀਂ ਦੱਸਿਆ, ਉੱਥੇ ਵੀ ਜਾਟ ਵਰਸਸ ਰਾਜਪੂਤ ਵਾਲਾ ਮਸਲਾ ਬਣ ਜਾਂਦਾ ਹੈ ਤੇ ਜਿਹੜੇ ਸੁਖਦੇਵ ਗੋਗਾਮੇੜੀ ਦੇ ਸਮਰਥਕ ਨੇ ਉਹਨਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਜੀ ਜੀ, ਤੇ ਉਹਨਾਂ ਦੇ ਕੋਲ ਪੋਲੀਟੀਕਲੀ ਕਹ ਲਓ ਕਿ ਪਾਵਰ ਵੀ ਹੈਗੀ ਆ। ਰਾਜਪੂਤਾਂ ਦੀ ਵੋਟ 25 ਤੋਂ 35 ਸੀਟਾਂ ਤੇ ਅਸਰ ਰੱਖਦੀ ਹੈ। ਸੋ ਇਸ ਕਰਕੇ ਮਤਲਬ ਕਿ ਉਹ ਇਕੱਠੇ ਹੋਏ ਬੈਠੇ ਆ, ਗੁੱਸੇ ਆ, ਬਥੇਰਾ ਕੁਛ ਆ। ਇਹ ਜਿਹੜਾ ਧੁੜਕੂ ਹੈ ਵੀ ਜੈਨੂਅਨ ਆ, ਇਹ ਵੀ ਕੋਈ ਉਹ ਨਹੀਂ ਹੈਗਾ, ਕਿਉਂਕਿ ਹੋ ਸਕਦਾ ਕੋਈ ਇੱਥੇ ਹਮਲਾ ਹੋਗਾ। ਪਰ ਜੇ ਮੰਨ ਲਓ ਇਸ ਤਰ੍ਹਾਂ ਜਿਵੇਂ ਲਾਰੈਂਸ ਨੂੰ ਕਈ ਕਹਿ ਦਿੰਦੇ ਆ ਨਾ, ਸਵਾਲ ਚੁੱਕਦੇ ਆ ਕਿ ਇਹਨਾਂ ਵਾਸਤੇ ਬਖਤਰਬੰਦ ਗੱਡੀਆਂ ਵਗੈਰਾ ਕਿਉਂ, ਉਹ ਇਹੀ ਆ ਕਿ ਜਦੋਂ ਤੁਸੀਂ ਕੋਰਟ ਦੇ ਥਰੂ ਕਿਸੇ ਬੰਦੇ ਨੂੰ ਲੈ ਕੇ ਆਏ ਤਾਂ ਫਿਰ ਸਹੀ ਸਲਾਮਤ ਤੁਹਾਨੂੰ ਪੇਸ਼ ਕਰਨਾ ਹੀ ਪਊਗਾ। ਜੇ 19-21 ਰਾਤ ਉਹਦੇ ਨਾਲ ਹੋ ਗਈ ਤੇ ਫਿਰ ਜੱਜਾਂ ਨੇ ਨਹੀਂ ਛੱਡਣਾ ਤੁਹਾਨੂੰ। ਆ ਵੀ ਤੇ ਦਿੱਕਤ ਹੈ ਨਾ। ਸੋ ਇਸ ਕਰਕੇ ਸਿਕਿਉਰਿਟੀ ਦਾ ਜ਼ਿੰਮਾ ਤੇ ਇਹਨਾਂ ਦਾ ਹੋਏਗਾ। ਪਰ ਇਹ ਗੱਲ ਜ਼ਰੂਰ ਆ ਕਿ ਰਾਜਸਥਾਨ ਦੇ ਵਿੱਚ ਜਦੋਂ ਉਹਨੂੰ ਲਿਜਾਇਆ ਜਾਏਗਾ ਸੰਪਤ ਮਹਿਰਾ ਨੂੰ, ਬਿਲਕੁਲ ਉਹਦੇ ਚ ਕੋਈ ਸੁਰੱਖਿਆ ਨਾਲ ਸਮਝੌਤਾ ਨਹੀਂ ਹੋ ਸਕਦਾ, ਉਹ ਸੋਚਿਆ ਨਹੀਂ ਜਾ ਸਕਦਾ। ਜੀ ਜੀ, ਮਿੰਟ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।